J&K touching new heights of development, breathing freely after Article 370 abrogation, Prime Minister Modi. कश्मीरी ਹੁਣ ਸੁੱਖ ਦਾ ਸਾਹ ਲੈ ਰਹੇ ਨੇ, ਖੁੱਲ੍ਹ ਕੇ ਸਾਹ ਲੈ ਰਹੇ ਨੇ ਕਿਉਂਕਿ ਉਹਨਾਂ ਨੂੰ ਆਜ਼ਾਦੀ ਮਿਲ ਗਈ ਹੈ ਔਰ ਬੜਾ ਵਿਕਾਸ ਹੋਏਗਾ ਔਰ ਬੜਾ ਮੈਂ ਬਾਹਰਲੇ ਟੂਰਿਸਟਾਂ ਨੂੰ ਵੀ ਇੰਡੀਅਨਸ ਨੂੰ ਕਹਿੰਦਾ ਕਸ਼ਮੀਰ ਆਓ। PM's Kashmir visit only to drum support among BJP's core constituency in view of Lok Sabha polls. Government employees forcibly ferried to venue of PM's event in Srinagar, alleges Mufti. ਅੰਦਰ ਲੋਕ ਇਲਾਕੇ ਦੇ ਵਿੱਚ ਇੱਕ ਮਸਜਿਦ ਹੈ, ਉਸ ਮਸਜਿਦ ਦੇ ਵਿੱਚ ਅੰਦਰ ਭਰ ਗਈ ਮਸਜਿਦ ਜੁਮੇ ਦੀ ਨਮਾਜ਼ ਵੇਲੇ ਤੇ ਸੜਕ ਨਾਲ ਫੁੱਟਪਾਥ ਟਾਈਪ ਹੈ, ਉੱਥੇ ਕੁਛ ਨੇ ਥੱਲੇ ਜਿਹੜੀਆਂ ਨੇ ਉਹ ਦਰੀਆਂ ਜਾਂ ਵਿਛਾ ਕੇ ਚਟਾਈਆਂ, ਉਹ ਉਹਨਾਂ ਨੇ ਜਿਹੜਾ ਉੱਥੇ ਨਮਾਜ਼ ਪੜ੍ਹਨੀ ਸ਼ੁਰੂ ਕੀਤੀ। ਨਮਾਜ਼ ਦੇ ਵਿੱਚ ਜਦੋਂ ਤੁਸੀਂ ਪੜ੍ਹੀ ਜਾਂਦੀ ਹੈ ਫਿਰ ਸਿਜਦੇ ਦੇ ਵਿੱਚ ਝੁਕਿਆ ਹੁੰਦਾ, ਉਹ ਸਿਜਦੇ 'ਚ ਝੁਕੇ ਹੋਏ ਨੇ ਔਰ ਆ ਕੇ ਪਿੱਛੋਂ ਦੀ ਉਹ ਠੁੱਡੇ ਮਾਰ ਰਹੇ। ਹਜ਼ਾਰਾਂ ਦੀ ਗਿਣਤੀ ਮੁਸਲਮਾਨ ਨਿਕਲ ਆਏ, ਉਸੇ ਏਰੀਆ 'ਚ ਮੁਸਲਮਾਨੀ ਏਰੀਆ ਸੀ, ਉਹਨਾਂ ਨੂੰ ਵੀ ਲੱਗਾ ਦਿੱਲੀ ਪੁਲਿਸ ਨੂੰ, ਉਹਨਾਂ ਦੇ ਕਮਿਸ਼ਨਰ ਅਰੋੜਾ ਕਿ ਕੌਣ ਹੈ ਉਹ ਆਇਆ, ਮੌਕੇ 'ਤੇ ਉਹਨੇ ਫੈਸਲਾ ਕੀਤਾ ਜੀ ਇਹਨੂੰ ਅਸੀਂ ਸਸਪੈਂਡ ਕਰ ਰਹੇ ਹਾਂ ਔਰ ਟਵੀਟ ਵੀ ਕੀਤਾ ਅਸੀਂ ਇਹਦੀ ਨਿੰਦਿਆ ਕਰਦੇ ਹਾਂ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤ ਵਿੱਚ ਘੱਟ ਗਿਣਤੀ ਮੁਸਲਮਾਨਾਂ ਨਾਲ ਥਰਡ ਕਲਾਸ ਸ਼ਹਿਰੀਆਂ ਵਾਲਾ ਵਰਤਾਵਾ ਜਿਹੜਾ ਉਹ ਹੋ ਰਿਹਾ ਹੈ ਔਰ ਦਿੱਲੀ ਵਿੱਚ ਇੱਕ ਸੜਕ ਤੇ ਜੁਮੇ ਦੀ ਨਮਾਜ਼ ਅਦਾ ਕਰ ਰਹੇ ਸਿਜਦੇ ਵਿੱਚ ਝੁਕੇ ਮੁਸਲਮਾਨਾਂ ਨੂੰ ਇੱਕ ASI ਪੁਲਿਸ ਅਫਸਰ ਨੇ ਠੁੱਡੇ ਮਾਰ ਕੇ ਜ਼ਲੀਲ ਕੀਤਾ। ਔਰ ਇਸੇ ਤਰ੍ਹਾਂ ਮੋਦੀ ਨੇ ਆਪਣੀ ਕਸ਼ਮੀਰ ਫੇਰੀ ਦੌਰਾਨ ਕਸ਼ਮੀਰੀਆਂ ਦੇ ਜ਼ਖਮਾਂ ਤੇ ਅੱਗੋਂ ਲੂਣ ਪੁੱਕਿਆ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਿਆ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਰਾਜ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਜਦੋਂ ਪਾਕਿਸਤਾਨ ਦੀ ਮੰਗ 23 ਮਾਰਚ 1940 ਦੇ ਲਾਹੌਰ ਰੈਜ਼ੋਲੂਸ਼ਨ ਤੋਂ ਬਾਅਦ ਉਭਰੀ ਤੇ ਇੱਕ ਵੱਡਾ ਤਬਕਾ ਮੁਸਲਮਾਨਾਂ ਦਾ, ਕਿਉਂਕਿ ਉਹਨਾਂ ਜ਼ਮਾਨਿਆਂ 'ਚ ਹੀ ਮੌਲਾਨਾ ਅਬੁਲ ਕਲਾਮ ਆਜ਼ਾਦ ਜਿਹੜੇ ਬਹੁਤ ਵੱਡੇ ਸਕਾਲਰ ਸੀ ਔਰ ਮੁਸਲਮਾਨਾਂ ਦੇ ਲੀਡਰ ਸੀ, ਕਾਂਗਰਸ ਦੇ ਵਿੱਚ ਸੀ, ਉਹਨਾਂ ਨੂੰ ਕਾਂਗਰਸ ਪ੍ਰੈਜ਼ੀਡੈਂਟ ਵੀ ਬਣਾਇਆ ਗਿਆ ਔਰ ਉਹ ਉਸ ਮੂਵਮੈਂਟ ਨੂੰ ਲੀਡ ਕਰ ਰਹੇ ਸੀ, ਜਿਹਦੇ 'ਚ ਹੋਰ ਵੀ ਬਹੁਤ ਸਾਰੇ ਉਹਨਾਂ ਦੇ ਉਲਮਾ ਔਰ ਬੜੇ ਲਰਨਡ ਲੋਕ ਸੀ ਜਿਹੜੇ ਪਾਕਿਸਤਾਨ ਦੀ ਮੰਗ ਦਾ ਇਹ ਕਹਿ ਕੇ ਵਿਰੋਧ ਕਰ ਰਹੇ ਸੀ ਕਿ ਜੀ ਇਹ ਤਾਂ ਸਾਡੇ ਪੁਰਖਿਆਂ ਦੀਆਂ ਕਬਰਾਂ ਇੱਥੇ ਨੇ, ਅਸੀਂ ਇੱਥੋਂ ਛੱਡ ਕੇ ਕਿੱਥੇ ਜਾਣਾ ਹੈ, ਅਸੀਂ ਇੱਥੇ ਹੀ ਮਰਾਂਗੇ ਔਰ ਇਹੀ ਸਾਡੀ ਜਿਹੜੀ ਹੈ ਉਹ ਭੂਮੀ ਹੈ। ਔਰ ਉਹ ਉਹਨਾਂ ਨੂੰ ਕਹਿ ਰਹੇ ਸੀ ਕਿ ਤੁਸੀਂ, ਔਰ ਜਿਵੇਂ ਉਹਨਾਂ ਨੇ ਮੁਹੰਮਦ ਅਲੀ ਜਿਨਾਹ ਕਾਇਦੇ ਆਜ਼ਮ ਨੇ ਸਿੱਖ ਲੀਡਰਸ਼ਿਪ ਨੂੰ ਵੀ ਕਿਹਾ, ਜਿਹੜੇ ਸਿੱਖਾਂ ਨੂੰ ਵੀ ਲੱਗਦਾ ਸੀ ਕਿ ਭਾਈ ਗਾਂਧੀ ਔਰ ਦੂਸਰਾ ਜਿਹੜਾ ਇਹ ਸਾਡੇ ਇਹਨਾਂ ਨਾਲ ਇਕਰਾਰ ਨੇ ਔਰ ਦੂਸਰਾ ਔਰ ਅਸੀਂ ਤਾਂ ਇੱਥੇ ਹੀ ਸੇਫ ਹੈ, ਇੰਡੀਆ ਡਿਵਾਈਡ ਨਹੀਂ ਹੋਣਾ ਚਾਹੀਦਾ ਕਿਸੇ ਤਰ੍ਹਾਂ ਵੀ। ਔਰ ਉਹਨਾਂ ਨੇ ਕਿਹਾ ਸੀ ਕਿ ਵੀ ਤੁਸੀਂ, ਉਹਨਾਂ ਨੇ ਆਪਣੇ ਮੁਸਲਮਾਨਾਂ ਨੂੰ ਕਿਹਾ, ਪਹਿਲਾਂ ਉਹਨਾਂ ਨੇ ਕਿਹਾ ਕਿ ਵੀ ਤੁਸੀਂ ਬਿਲਕੁਲ ਇੱਕ ਭਰਮ 'ਚ ਫਸੇ ਹੋਏ ਹੋ, ਇੱਕ ਵਕਤ ਆਏਗਾ ਵੀ ਤੁਹਾਨੂੰ ਇਹਨਾਂ ਨੇ ਨਮਾਜ਼ ਵੀ ਨਹੀਂ ਪੜ੍ਹਨ ਦੇਣੀ ਔਰ ਤੁਸੀਂ ਹਰ ਗਲੀ ਦੇ ਮੋੜ ਦੇ ਉੱਤੇ ਸਾਬਤ ਕਰਦੇ ਫਿਰੋਗੇ ਕਿ ਤੁਸੀਂ ਪੈਟਰੀਓਟ ਹੋ, ਤੁਸੀਂ ਦੇਸ਼ ਭਗਤ ਹੋ। ਔਰ ਸਿੱਖ ਲੀਡਰਸ਼ਿਪ ਨੂੰ ਉਹਨਾਂ ਨੇ ਕਿਹਾ ਕਿ ਵੀ ਸਿੱਖਸ ਆਰ ਪੋਲੀਟੀਕਲੀ ਨਾਈਵ, ਕਿ ਸਿਆਸੀ ਤੌਰ 'ਤੇ ਅਨਾੜੀ ਨੇ। ਯੂ ਹੈਵ ਸੀਨ ਹਿੰਦੂਜ਼ ਐਜ਼ ਦਾ ਕੋ ਸਲੇਵਸ but when you'll see them as the rulers you will see their true face. when Hindus will be the masters and Sikhs will be the slaves, ਕਿ ਤੁਸੀਂ ਇਹਨਾਂ ਨੂੰ ਸਹਿ ਗੁਲਾਮ ਦੇਖਿਆ, ਜਦੋਂ ਇਹਨਾਂ ਦੇ ਹੱਥ 'ਚ ਪਾਵਰ ਆਏਗੀ ਤੁਸੀਂ ਉਦੋਂ ਦੇਖੋਗੇ ਕਿ ਇਹ ਮਾਲਕ ਹੋਣਗੇ ਤੇ ਤੁਸੀਂ ਗੁਲਾਮ ਹੋਵੋਗੇ। ਹੁਣ ਸਿੱਖਾਂ ਨੇ ਤਾਂ ਇਹਨਾਂ 75 ਸਾਲਾਂ 'ਚ ਇੱਕ ਤੋਂ ਬਾਅਦ ਇੱਕ ਨਸਲਕੁਸ਼ੀ, ਪਹਿਲਾਂ ਵੈਸੇ ਡਿਸਕ੍ਰਿਮੀਨੇਸ਼ਨ ਕ੍ਰਿਮੀਨਲ ਟਰਾਈਬ ਤੋਂ ਲੈ ਕੇ ਅੱਜ ਟਰਾਂਸਨੈਸ਼ਨਲ ਰਿਪਰੈਸ਼ਨ ਤੱਕ ਬਾਹਰਲੀ ਦੁਨੀਆ 'ਚ ਵੀ ਸਿੱਖਾਂ ਨੂੰ ਨਿਸ਼ਾਨੇ 'ਤੇ ਲੈਣ ਦਾ ਅਮਲ ਜਿਹੜਾ ਉਹ ਪੂਰੇ ਜ਼ੋਰ ਸ਼ੋਰ ਨਾਲ ਚੱਲ ਰਿਹਾ, ਦੇਖ ਰਿਹਾ। ਬਿਲਕੁਲ ਮੁਸਲਮਾਨਾਂ ਨੇ, ਔਰ ਜਿਵੇਂ ਮਾਸਟਰ ਤਾਰਾ ਸਿੰਘ ਵੀ ਸੈਕੂਲਰਿਜ਼ਮ ਦੇ ਔਰ ਉਸ ਸਾਰੇ ਦੇ ਬਹਿਕਾਵੇ ਦੇ ਵਿੱਚ ਆਏ, ਇਸੇ ਤਰ੍ਹਾਂ ਕਸ਼ਮੀਰੀਆਂ ਦਾ ਲੀਡਰ ਸ਼ੇਖ ਅਬਦੁੱਲਾ, ਜਿਹਨੂੰ ਲੱਗਦਾ ਸੀ ਵੀ ਉਹ ਤਾਂ ਪ੍ਰਾਈਮ ਮਿਨਿਸਟਰ ਮਟੀਰੀਅਲ ਹੈ, ਨਹਿਰੂ ਜਿੰਨੇ ਵਿਜ਼ਡਮ ਉਹਦੇ ਕੋਲ ਵੀ ਹੈ, ਉਹ ਤਾਂ ਵੱਡਾ ਲੀਡਰ ਹੋਏਗਾ, ਔਰ ਉਹਨੇ ਕਸ਼ਮੀਰੀਆਂ ਨੂੰ ਇਹਨਾਂ ਦੇ ਚੁੰਗਲ 'ਚ ਫਸਾਤਾ। ਨਤੀਜੇ ਦੇ ਤੌਰ 'ਤੇ ਇਹਨਾਂ ਦੋਨਾਂ ਕੌਮਾਂ ਦਾ, ਹਾਲਾਂ ਸਾਡੀ ਲੀਡਰਸ਼ਿਪ ਤਾਂ ਜ਼ੁਬਾਨੀ ਕਲਾਮੀ ਵਾਅਦਿਆਂ ਦੇ ਉੱਤੇ ਆਈ, ਸ਼ੇਖ ਅਬਦੁੱਲਾ ਜਾਂ ਉਹਦੇ ਰਾਹੀਂ ਹਰੀ ਸਿੰਘ ਜਾਂ ਜੋ ਵੀ ਸੀ ਉਸ ਪੀਰੀਅਡ ਦਾ, ਉਹਨਾਂ ਨੇ ਆਰਟੀਕਲ 370 ਜਾਂ ਬਾਅਦ 35A ਵੀ ਉਹਦੇ 'ਚ ਜੋੜਿਆ ਗਿਆ, ਜਿਹਦੇ ਥੱਲੇ ਉਹਨਾਂ ਦਾ ਆਪਣਾ ਝੰਡਾ ਸੀ
ਆਪਣਾ ਨੈਸ਼ਨਲ ਐਂਥਮ ਸੀ, ਆਪਣਾ ਉਹਨਾਂ ਦਾ ਕਾਂਸਟੀਟਿਊਂਟ ਅਸੈਂਬਲੀ ਸੀ, ਆਪਣਾ ਜਿਹੜਾ ਉਹਨਾਂ ਦਾ ਸਦਰ ਸੀ, ਪ੍ਰੈਜ਼ੀਡੈਂਟ ਕਹਿੰਦੇ ਸੀ ਉਹਦੇ ਹੈੱਡ ਨੂੰ, ਜੀ ਉਹ ਕਿਸ ਹੱਦ ਤੱਕ ਚਲੇ ਗਏ ਉਹ ਅਸੀਂ ਦੇਖ ਲਿਆ ਵੀ ਜੋ ਕਸ਼ਮੀਰੀਆਂ ਦੇ ਨਾਲ ਹੋਇਆ 5 ਅਗਸਤ 2019 ਨੂੰ, ਜਿਵੇਂ ਉਹਦਾ ਸਾਰਾ ਕੁਝ ਖਤਮ ਕਰਕੇ ਈਵਨ ਸੂਬੇ ਦਾ ਵਜੂਦ ਵੀ ਮਿਟਾ ਦਿੱਤਾ। ਔਰ ਨਰਿੰਦਰ ਮੋਦੀ ਜਿਹੜਾ 4 ਸਾਲ ਬਾਅਦ ਪਹਿਲੀ ਵਾਰ ਕਸ਼ਮੀਰ ਵਾਦੀ ਗਿਆ, ਅਸੀਂ ਪਰਸੋਂ ਦੇ ਪ੍ਰੋਗਰਾਮ 'ਚ ਜ਼ਿਕਰ ਕੀਤਾ ਸੀ ਕਿ ਭਾਈ ਆਲਰੇਡੀ ਉਹਨਾਂ ਨੇ ਖਬਰ ਪਲਾਂਟ ਕੀਤੀ ਹੈ, ਖਾਲਿਸਤਾਨੀਆਂ ਦੇ ਖਾਤੇ 'ਚ ਕੋਈ ਵਾਇਲੈਂਸ ਪਾ ਸਕਦੇ ਨੇ ਜਾਂ ਦੂਜੇ। ਉੱਥੇ ਉਹਨੇ ਕਹਿਣਾ ਕਿ ਅਸੀਂ ਉਹੀ ਝੂਠੋ ਝੂਠ ਉਸ श्रीनगर ਦੇ ਉਸ ਮੁਕਾਮ ਤੇ ਖਲੋ ਕੇ ਕਿ ਜੀ ਕਸ਼ਮੀਰੀ ਬਹੁਤ ਖੁਸ਼ ਨੇ ਔਰ ਉਹ ਤਾਂ ਪੂਰੇ ਸੋਲੇ ਗਾ ਰਹੇ ਨੇ, J&K ਟਚਿੰਗ ਨਿਊ ਹਾਈਟਸ ਆਫ ਡਿਵੈਲਪਮੈਂਟ, ਬਰੀਦਿੰਗ ਫਰੀਲੀ ਆਫਟਰ ਆਰਟੀਕਲ 370 ਐਬਰੋਗੇਸ਼ਨ, ਪ੍ਰਾਈਮ ਮਿਨਿਸਟਰ ਮੋਦੀ ਕਿ ਜੀ ਮੈਂ ਦੇਖ ਰਿਹਾ ਕਸ਼ਮੀਰੀ ਹੁਣ ਸੁੱਖ ਦਾ ਸਾਹ ਲੈ ਰਹੇ ਨੇ, ਖੁੱਲ੍ਹ ਕੇ ਸਾਹ ਲੈ ਰਹੇ ਨੇ ਕਿਉਂਕਿ ਉਹਨਾਂ ਨੂੰ ਆਜ਼ਾਦੀ ਮਿਲ ਗਈ ਹੈ ਔਰ ਬੜਾ ਵਿਕਾਸ ਹੋਏਗਾ। ਔਰ ਬੜਾ ਮੈਂ ਬਾਹਰਲੇ ਟੂਰਿਸਟਾਂ ਨੂੰ ਵੀ, ਇੰਡੀਅਨਸ ਨੂੰ ਕਹਿੰਦਾ ਕਸ਼ਮੀਰ ਆਓ, ਡੈਸਟੀਨੇਸ਼ਨ ਵੈਡਿੰਗ ਆ ਕੇ ਇੱਥੇ ਕਰੋ, ਬਹੁਤ ਖੂਬਸੂਰਤ ਤੇ ਫਲਾਣਾ ਢਿਮਕਾ। ਉਹੀ ਉਹ ਜਿਹੜੀ ਭੀੜ ਵੀ ਉੱਥੇ ਅੰਦਰ ਖੜੀ, ਸਾਰੇ ਜਿਵੇਂ ਅਸੀਂ ਕਿਹਾ ਸੀ ਸਰਕਾਰੀ ਮੁਲਾਜ਼ਮ, ਔਰ ਇਹ ਗੱਲ ਇਕੱਲਾ ਮੈਂ ਨਹੀਂ ਕਹਿ ਰਿਹਾ। ਔਰ ਇਸ ਦੇ ਵਿੱਚ ਉਹਨਾਂ ਨੇ ਮਹਿਬੂਬਾ ਮੁਫਤੀ ਨੇ ਕਿਹਾ PM's ਕਸ਼ਮੀਰ ਵਿਜ਼ਿਟ only to drum support among BJP's core constituency in view of Lok Sabha polls. Government employees forcibly ferried to venue of PM's event in Srinagar, alleges Mufti. ਉਹਨਾਂ ਕਿਹਾ ਸਰਕਾਰੀ ਮੁਲਾਜ਼ਮ ਉਹਨਾਂ ਨੂੰ ਕਿਹਾ ਤੁਹਾਨੂੰ ਨੌਕਰੀਆਂ ਬਰਖਾਸਤ ਕਰ ਦੇਣਾ, ਉਹ ਢੋ ਢੋ ਕੇ ਲਿਆਂਦੇ ਗਏ। ਔਰ ਇਹੀ ਗੱਲ ਜਿਹੜੀ ਹੈ ਉਹਨਾਂ ਨੇ ਫਾਰੂਕ ਅਬਦੁੱਲਾ ਨੇ ਵੀ ਕਹੀ, ਉਹਨੇ ਕਿਹਾ ਜੀ ਨਥਿੰਗ ਨਿਊ in PM speech at Srinagar. Umar Abdullah, people of Ladakh and Jammu want the special status back, says National Conference. उन्होंने कहा वो चीखा मार रहे ने लद्दाख और जम्मू वाले के वापस ले आओ आर्टिकल 370। उन्होंने तो है ही नहीं सी अंदाज़ा भी की होएगा। ਹੁਣ ਇਹ ਤਾਂ ਜੋ ਜੰਮੂ ਕਸ਼ਮੀਰ 'ਚ ਹੋ ਰਿਹਾ ਅਸੀਂ ਜ਼ਿਕਰ ਕਰਦੇ ਹੀ ਹਾਂ। ਹੁਣ ਅਸੀਂ ਬਾਕੀਆਂ ਦੀ ਗੱਲ ਕਰੀਏ। ਸਾਡੀ ਇੱਕ ਬੱਚੀ ਜਿਹੜੀ ਜਾਮੀਆ ਮਿਲੀਆ ਦੇ ਵਿੱਚ ਪੜ੍ਹਦੀ ਸੀ, ਉਹਨੇ ਕਿਉਂਕਿ ਲਾਅ ਇੰਸਟੀਚਿਊਟ ਹੈ ਤਾਂ ਉਹਨੇ ਕਹਿਣਾ ਕਿ ਵੀ ਜਿਹੜੇ ਕਸ਼ਮੀਰੀ ਮੁਸਲਮਾਨਾਂ ਦੇ ਮੁੰਡੇ ਕੁੜੀਆਂ ਵੀ ਉੱਥੇ ਸੀ ਕਿ ਜਿਹੜੇ ਬਾਕੀ ਭਾਰਤ ਦੇ ਮੁਸਲਮਾਨ ਲਖਨਊ ਤੋਂ ਜਾਂ ਬਿਹਾਰ ਜਾਂ ਯੂਪੀ ਤੋਂ ਸੀ, ਉਹ ਕਸ਼ਮੀਰੀ ਮੁਸਲਮਾਨਾਂ ਨੂੰ ਨਫ਼ਰਤ ਕਰਦੇ ਸੀ ਜਿਹੜੇ ਉਹਨਾਂ ਦੇ ਮੁੰਡੇ ਕੁੜੀਆਂ ਸੀ ਕਿ ਵੀ ਤੁਸੀਂ ਲੜ ਰਹੇ ਹੋ, ਰੌਲਾ ਪਾ ਰਹੇ ਹੋ ਤੇ ਸਾਡੇ ਨਾਲ ਬਦਸਲੂਕੀ ਹੁੰਦੇ, ਸਾਨੂੰ ਜੇ ਤੁਸੀਂ ਚੁੱਪ ਕਰਕੇ ਬਹਿ ਜਾਓ ਤੇ ਅਸੀਂ ਬੜੇ ਆਰਾਮ ਦੇ ਨਾਲ ਜਿਹੜਾ ਉਹ ਜੀ ਸਕਦੇ ਹਾਂ। ਔਰ ਹੁਣ ਤਾਂ 4 ਸਾਲ ਹੋ ਗਏ, ਕਸ਼ਮੀਰੀ ਤਾਂ ਬਹਿ ਗਏ, ਉਹਨਾਂ ਦਾ ਤਾਂ ਵਜੂਦ ਮਿਟਾ ਦਿੱਤਾ ਉਹਨਾਂ ਨੇ, ਲੇਕਿਨ ਇਹ 20 ਕਰੋੜ ਭਾਰਤ ਦਾ ਮੁਸਲਮਾਨ ਕਿਸ ਹਾਲਤ 'ਚੋਂ ਗੁਜ਼ਰ ਰਿਹਾ ਹੈ, ਉਹਦੇ 'ਚ ਇੱਕ ਤੋਂ ਬਾਅਦ ਇੱਕ ਘਟਨਾ ਜੋ ਕੁਛ ਯੂਪੀ ਦੇ ਵਿੱਚ ਜਿਹਨੂੰ ਕਹਿਣ ਹੀ ਬਾਬਾ ਬੁਲਡੋਜ਼ਰ ਲੱਗ ਗਏ ਆਦਿੱਤਿਆਨਾਥ ਯੋਗੀ, ਉਹ ਕਿਵੇਂ ਉਹਨਾਂ ਦੀਆਂ ਮੁਸਲਮਾਨਾਂ ਦੇ ਘਰ ਕਾਰੋਬਾਰ ਮਸੀਤਾਂ, ਉੱਤਰਾਖੰਡ ਦੇ ਵਿੱਚ ਕੀ ਹੋ ਰਿਹਾ, ਗੁਜਰਾਤ ਦੇ ਵਿੱਚ ਤਾਂ ਚੱਲ ਹੀ ਰਿਹਾ, ਕਿੰਨੀਆਂ ਸਟੇਟਾਂ 'ਚ ਐਂਟੀ ਕਨਵਰਸ਼ਨ ਲਾਅ, ਮੁਜ਼ੱਫਰਾਬਾਦ 'ਚ ਜਿਹੜਾ ਉਹ ਕੀ ਹੋਇਆ, ਨੂੰ ਮੇਵਾਤ ਦੇ ਵਿੱਚ ਕੀ ਹੋਇਆ। ਔਰ ਹੁਣ ਇਹ ਜਿਹੜਾ ਸੀ ਕਿ ਭਾਈ ਅਸੀਂ ਨਮਾਜ਼ੀ ਤਾਂ ਹਾਂ, ਅਸੀਂ ਤਾਂ ਕਰਨਾ। ਹੁਣ ਜਿਹੜੀ ਅੱਜ ਖਬਰ ਸਾਰੇ ਪਿਛਲੇ 24 ਘੰਟੇ 'ਚ ਇਹਨਾਂ ਦੇ ਯੂਟਿਊਬਸ 'ਤੇ ਔਰ ਦੂਜੇ ਡਿਸਕਸ ਹੋ ਰਹੀ ਹੈ। ਹੁਣ ਦਿੱਲੀ ਦੇ ਵਿੱਚ ਇੰਦਰ ਲੋਕ ਦਾ ਇਲਾਕਾ ਹੈ ਔਰ ਹੁਣ ਕਿਉਂਕਿ ਅੱਜ ਫਰਾਈਡੇ ਹੈ ਜਿਹਨੂੰ ਜੁਮਾ ਕਹਿੰਦੇ ਨੇ, ਜੁਮੇ ਦੀ ਨਮਾਜ਼ ਜਿਹੜਾ ਇਸਲਾਮਿਕ ਕਾਨਸੈਪਟ ਦੇ ਵਿੱਚ ਬਾਕੀ ਦਿਨਾਂ ਦੀ 5 ਨਮਾਜ਼ੀ ਜਿਹੜੇ ਨੇ ਉਹ ਆਪੋ ਆਪਣੀ ਪੜ੍ਹਦੇ ਨੇ, ਲੇਕਿਨ ਈਦਗਾਹ ਜਿਹੜੀਆਂ ਨੇ ਬਹੁਤ ਸਾਰੀਆਂ ਉਹ ਇਸੇ ਲਈ ਨੇ ਕਿ ਜਿੱਥੇ ਜੁਮੇ ਦੀ ਨਮਾਜ਼ ਜਮਾਤੀ ਤੌਰ ਤੇ ਪੜ੍ਹੀ ਜਾਂਦੀ ਹੈ, ਤੇ ਤੁਸੀਂ ਵੱਡੀ ਗਿਣਤੀ 'ਚ। ਹੁਣ ਇਹ ਇੰਦਰ ਲੋਕ ਇਲਾਕੇ ਦੇ ਵਿੱਚ ਇੱਕ ਮਸਜਿਦ ਹੈ ਔਰ ਆਬਾਦੀ ਵੀ ਮੁਸਲਮਾਨਾਂ ਦੀ ਆਲੇ ਦੁਆਲੇ ਹੈ। ਉਸ ਮਸਜਿਦ ਦੇ ਵਿੱਚ ਅੰਦਰ ਭਰ ਗਈ ਮਸਜਿਦ ਜੁਮੇ ਦੀ ਨਮਾਜ਼ ਵੇਲੇ, ਤੇ ਸੜਕ ਨਾਲ ਫੁੱਟਪਾਥ ਟਾਈਪ ਹੈ, ਉੱਥੇ ਕੁਛ ਨੇ ਥੱਲੇ ਜਿਹੜੀਆਂ ਨੇ ਉਹ ਦਰੀਆਂ ਜਾਂ ਵਿਛਾ ਕੇ ਚਟਾਈਆਂ ਤੇ ਸੜਕ ਦਾ ਟ੍ਰੈਫਿਕ ਨਹੀਂ ਬੰਦ ਕੀਤਾ, ਉਹ ਉਹਨਾਂ ਨੇ ਜਿਹੜਾ ਉੱਥੇ ਨਮਾਜ਼ ਪੜ੍ਹਨੀ ਸ਼ੁਰੂ ਕੀਤੀ। ਅੱਗੇ ਵੀ ਪੜ੍ਹਦੇ ਹੋਣਗੇ ਕਦੇ ਕਦਾਈ। ਹੁਣ ਉੱਥੋਂ ਹੀ 200-300 ਮੀਟਰ ਦੇ ਉੱਤੇ ਪੁਲਿਸ ਚੌਕੀ ਹੈ, ਉਹਨਾਂ ਦਾ ਇੱਕ ਜਿਹੜਾ ASI ਤੋਮਰ ਲਾਸਟ ਨੇਮ, ਉਹ ਆਇਆ। ਉਹ ਨਮਾਜ਼ ਦੇ ਵਿੱਚ ਜਦੋਂ ਤੁਸੀਂ ਪੜ੍ਹੀ ਜਾਂਦੀ ਹੈ ਫਿਰ ਸਿਜਦੇ ਦੇ ਵਿੱਚ ਝੁਕਿਆ ਹੁੰਦਾ, ਉਹ ਸਿਜਦੇ 'ਚ ਝੁਕੇ ਹੋਏ ਨੇ ਔਰ ਆ ਕੇ ਪਿੱਛੋਂ ਦੀ ਉਹ ਠੁੱਡੇ ਮਾਰ ਰਿਹਾ। ਉਹਨੇ ਇੱਕ ਨੂੰ ਮਾਰਿਆ, ਦੋ ਨੂੰ ਮਾਰਿਆ, ਤੀਜੇ ਨੂੰ ਧੌਣ ਤੇ ਫੜਿਆ।
ਉਹ ਕਿਸੇ ਨੇ ਉਹਦੀ ਵੀਡੀਓ ਵੀ ਬਣਾ ਲਈ, ਉਹ ਸਾਰੇ ਪਾਸੇ ਵਾਇਰਲ ਗਈ ਔਰ ਨਤੀਜਾ ਹਜ਼ਾਰਾਂ ਦੀ ਗਿਣਤੀ 'ਚ ਮੁਸਲਮਾਨ ਨਿਕਲ ਆਏ। ਉਸੇ ਹੀ ਏਰੀਆ 'ਚ ਮੁਸਲਮਾਨੀ ਏਰੀਆ ਸੀ, ਉਹਨਾਂ ਨੂੰ ਵੀ ਲੱਗਾ ਦਿੱਲੀ ਪੁਲਿਸ ਨੂੰ, ਉਹਨਾਂ ਦੇ ਕਮਿਸ਼ਨਰ ਅਰੋੜਾ ਕਿ ਕੌਣ ਹੈ ਉਹ ਆਇਆ, ਮੌਕੇ ਤੇ ਉਹਨੇ ਫੈਸਲਾ ਕੀਤਾ ਜੀ ਇਹਨੂੰ ਅਸੀਂ ਸਸਪੈਂਡ ਕਰ ਰਹੇ ਹਾਂ ਔਰ ਟਵੀਟ ਵੀ ਕੀਤਾ, ਅਸੀਂ ਇਹਦੀ ਨਿੰਦਿਆ ਕਰਦੇ ਹਾਂ। ਔਰ ਦੂਸਰਾ ਹੁਣ ਇਸ ਸਾਰੇ ਨੂੰ ਤੁਸੀਂ ਬੇਸ਼ੱਕ ਫੌਰੀ ਤੌਰ ਦੇ ਉੱਤੇ ਉਹਨਾਂ ਨੇ ਡੈਮੇਜ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ, ਲੇਕਿਨ ਗੱਲ ਇਹ ਨਹੀਂ ਹੈ। ਹੁਣ ਤੁਸੀਂ ਉਹੀ ਇਸ ਖਬਰ ਦੇ ਉੱਤੇ ਟਵਿੱਟਰ ਟ੍ਰੈਂਡ, ਓਵਰਆਲ ਮੀਡੀਆ ਡਿਸਕਸ਼ਨ ਕਿ ਜੀ ਇਹਨਾਂ ਨੂੰ ਸੜਕਾਂ ਰੋਕਣ ਦਾ ਕੀ ਹੱਕ ਹੈ, ਹਾਲਾਂ ਕੋਈ ਸੜਕਾਂ, ਹਾਲਾਂ ਉਹੀ ਦਿਨ ਜੁਮੇ ਦਾ ਜਿਸ ਦਿਨ ਇਹ ਘਟਨਾ ਵਾਪਰਦੀ ਹੈ ਮਹਾ ਸ਼ਿਵਰਾਤਰੀ ਸੀ। ਭਾਰਤ ਦਾ ਕਿਹੜਾ ਸ਼ਹਿਰ, ਕਿਹੜੀ ਗਲੀ, ਕਿਹੜਾ ਜਿੱਥੇ ਉਹਨਾਂ ਨੇ ਸੜਕਾਂ ਰੋਕੀਆਂ ਨਾ ਹੋਣ। ਅੱਧੀ ਅੱਧੀ ਰਾਤ ਕੀ ਸਾਰੀ ਰਾਤ ਜਗਰਾਤੇ ਦੇ ਨਾਂ ਥੱਲੇ ਮੇਨ ਬਾਜ਼ਾਰ ਮੇਨ ਸਾਰੇ ਰੋਕੇ ਹੁੰਦੇ ਨੇ, ਲੇਕਿਨ ਇਹ ਉਹਨਾਂ ਦਾ ਇਸ ਕਿਸਮ ਦਾ ਵਰਤਾਰਾ ਹੈ। ਔਰ ਈਵਨ ਇਸ ਘਟਨਾ ਨੂੰ ਵੀ ਉਹ ਪੋਲਰਾਈਜ਼ ਜਿਹੜੇ ਕਹਿ ਰਹੇ ਨੇ ਕਿ ਜੀ ਦੇਖੋ ਮੁਸਲਮਾਨਾਂ ਨੂੰ ਕਿਉਂ ਰਿਆਇਤ ਦਿੱਤੀ ਜਾਏ, ਉਹ ਅੰਦਰ ਕਿਉਂ ਨਹੀਂ ਪੜ੍ਹ ਸਕਦੇ। ਔਰ ਇਹੀ ਗੱਲ ਜਿਹੜੀ ਹੈ ਉਹ ਯੂਪੀ ਔਰ ਬਿਹਾਰ ਔਰ ਦੂਸਰੀਆਂ ਥਾਵਾਂ ਤੇ ਵੀ ਉਹ ਕਰਨ ਦੀ ਕੋਸ਼ਿਸ਼ ਕਰਦੇ ਨੇ। ਔਰ ਇਹ ਆਪਣੇ ਆਪ ਦੇ ਵਿੱਚ ਜਦੋਂ ਮੈਂ ਇਹ ਖਬਰ ਵੀ ਦੇਖੀ ਅੱਜ, ਕਿਉਂਕਿ ਸਾਰਿਆਂ ਦੀ ਡਿਸਕਸ਼ਨ ਹੀ ਇਸ ਦੇ ਉੱਤੇ ਸੀ ਕਿ ਬਹੁਤ ਮਾੜਾ ਹੋਇਆ, ਬਹੁਤ ਇਵੇਂ ਨਹੀਂ ਹੋਣਾ ਚਾਹੀਦਾ, ਮੈਂ ਕਿਹਾ ਇਹ ਹੁੰਦੀ ਹੈ ਵਿਜ਼ਨਰੀ ਲੀਡਰਸ਼ਿਪ। ਕਿ ਮੁਹੰਮਦ ਅਲੀ ਜਿਨ੍ਹਾਂ ਨੇ 75-80 ਸਾਲ ਪਹਿਲਾਂ ਕਿਹਾ ਸੀ ਕਿ ਭਾਈ ਇਹ ਜਿਹੜਾ ਤੁਸੀਂ ਇਸ ਗੱਲ ਨੂੰ ਸਮਝ ਜਾਓ, ਨਾਲ ਸਾਡਾ ਸਾਥ ਦਿਓ, ਤੇ ਉਦੋਂ ਉਹ ਕਹਿੰਦੇ ਸੀ ਕਿ ਜੀ ਇਹ ਤਾਂ ਕਾਫਰੇ ਆਜ਼ਮ ਹੈ ਔਰ ਅਸੀਂ ਜਿਹੜਾ ਬਹੁਤ ਖੁਸ਼ ਹੈ। ਔਰ ਮੌਲਾਨਾ ਅਬੁਲ ਕਲਾਮ ਆਜ਼ਾਦ ਸਾਡਾ ਦੇਖੋ ਕਾਂਗਰਸ ਦਾ ਪ੍ਰੈਜ਼ੀਡੈਂਟ ਹੈ, ਸਾਨੂੰ ਪ੍ਰੈਜ਼ੀਡੈਂਟ ਹੀ ਦਿੱਤੀ ਹੋਈ ਹੈ। ਉਹੀ ਹਾਲ ਅੱਜ ਮੁਸਲਮਾਨਾਂ ਦਾ ਹੈ, ਉਹੀ ਸਿੱਖਾਂ ਦਾ ਹੈ, ਉਹੀ ਕਸ਼ਮੀਰੀਆਂ ਦਾ ਹੈ। ਸੋ ਇਹ ਹੁੰਦਾ ਹੈ ਜਿਸ ਬਾਰੇ ਮੈਂ ਅਕਸਰ ਜਦੋਂ ਉਰਦੂ ਦਾ ਇਹ ਕਪਲਟ दोहराता है कि वो वक्त भी देखा तारीख की घड़ियों ने, जब लम्हों ने खता की सदियों ने सजा पाई। जी डॉक्टर साहब बहुत बहुत शुक्रिया। साथ लेने ब्रेक व्यूअर्स तुसी कितनी जाना मिलते हैं आफ्टर दिस शॉर्ट ब्रेक।